ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 21 ਜੂਨ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਨਾਰਥ ਕੋਰੀਆ ਨੇ ਫਿਰ ਆਪਣੀਆਂ ਮਿਜ਼ਾਈਲਸ ਦਾ ਪ੍ਰੀਖਣ ਕੀਤਾ ਹੈ। ਸਾਊਥ ਕੋਰੀਆ ਅਤੇ US ਆਫੀਸ਼ੀਅਲਸ ਦੇ ਮੁਤਾਬਿਕ ਨਾਰਥ ਕੋਰੀਆ ਨੇ ਫਿਰ ਬੈਲਿਸਟਿਕਸ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਹਨਾਂ ਦੇ ਮੁਤਾਬਿਕ ਇਹ ਦੋਨੇ ਮਿਜ਼ਾਈਲਾਂ ਇੰਟਰਮੀਡੀਏਟ ਰੇਂਜ ਦੇ ਉੱਤੇ ਨਾਰਥ ਕੋਰੀਆ ਦੇ ਸ਼ਹਿਰ ਵੌਨਸਨ ਤੋਂ ਦਾਗੀਆਂ ਗਈਆਂ ਸਨ। ਇਸ ਤੋਂ ਪਹਿਲਾਂ ਵੀ ਨਾਰਥ ਕੋਰੀਆ ਇਸ ਸਾਲ 4 ਵਾਰੀ ਇਹਨਾਂ ਮਿਜ਼ਾਈਲਸ ਦੀ ਪ੍ਰੀਖਣ ਕਰਨ ਦੀ ਕੋਸ਼ਿਸ਼ ਕਰ ਚੁੱਕਿਆ ਹੈ। ਆਫੀਸ਼ੀਅਲਸ ਦੇ ਮੁਤਾਬਿਕ ਇਹ ਦੋਨੇ ਮਿਜ਼ਾਈਲਸ ਜਾਪਾਨ ਦੇ ਕੋਲ ਸਮੁੰਦਰ ਦੇ ਵਿੱਚ ਆ ਕੇ ਡਿੱਗੀਆਂ। ਪਹਿਲੀ ਮਿਜ਼ਾਈਲ ਲੋਕਲ ਟਾਈਮ ਸਵੇਰੇ 6 ਵਜੇ ਦਾਗੀ ਗਈ, ਜਿਸ ਨੂੰ ਕਿ ਸਾਊਥ ਕੋਰੀਆ ਦੇ ਆਫੀਸ਼ੀਅਲਸ ਨੇ ਦੱਸਿਆ ਕਿ ਉਹ ਪ੍ਰੀਖਣ ਫੇਲ ਹੋ ਗਿਆ ਸੀ। ਉਸ ਤੋਂ 2 ਘੰਟੇ ਬਾਅਦ ਨਾਰਥ ਕੋਰੀਆ ਨੇ ਇੱਕ ਹੋਰ ਮਿਜ਼ਾਈਲ ਦਾਗੀ ਅਤੇ ਉਹ ਕਿੱਥੇ ਜਾ ਕੇ ਡਿੱਗੀ ਇਸ ਦਾ ਉਸ ਵਕਤ ਪਤਾ ਨਹੀਂ ਲੱਗਿਆ। ਨਾਰਥ ਕੋਰੀਆ ਦੇ ਇਸ ਮਿਸਾਈਲ ਪ੍ਰੀਖਣ ਦਾ US ਸਟੇਟ ਡਿਪਾਰਟਮੈਂਟ ਨੇ ਸਖਤ ਨਿੰਦਾ ਕੀਤੀ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਹਾਲਾਤ ਦੇ ਉੱਤੇ ਨਜ਼ਰ ਬਣਾ ਕੇ ਰੱਖੀ ਹੋਈ ਹੈ ਅਤੇ ਅਮਰੀਕਾ ਆਪਣੇ ਅਲਾਈਜ਼ ਅਤੇ ਆਪਣੇ ਆਪ ਦੀ ਰੱਖਿਆ ਕਰਨ ਦੇ ਲਈ ਤਿਆਰ ਹੈ। ਅਮਰੀਕਾ ਨੇ ਇੱਕ ਵਾਰੀ ਫਿਰ ਨਾਰਥ ਕੋਰੀਆ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਇਹਨਾਂ ਮਿਜ਼ਾਈਲਾਂ ਦਾ ਪ੍ਰੀਖਣ ਕਰਨਾ ਬੰਦ ਕਰ ਦੇਵੇ। ਇਸ ਦੇ ਕਰਕੇ ਪਹਿਲਾਂ ਹੀ ਪੂਰੀ ਦੁਨੀਆ ਇਕਜੁੱਟ ਹੋ ਕੇ UN ਦੇ ਵਿੱਚ ਉਹਨਾਂ ਦੇ ਖਿਲਾਫ ਪ੍ਰਸਤਾਵ ਪਾਰਿਤ ਕਰ ਚੁੱਕੀ ਹੈ। ਬ੍ਰਾਜ਼ੀਲ ਦੇ ਵਿੱਚ ਓਲੰਪਿਕ ਮਸ਼ਾਲ ਦੀ ਰਿਲੇ ਦੌੜ ਦੇ ਵਿੱਚ ਸ਼ਾਮਿਲ ਇੱਕ ਜੈਗੁਆਰ ਨੂੰ ਗੋਲੀ ਮਾਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਕਿ ਇਹ ਜੈਗੁਆਰ ਆਪਣੇ ਆਪੇ ਤੋਂ ਬਾਹਰ ਹੋ ਕੇ ਇੱਧਰ ਉੱਧਰ ਭੱਜ ਰਿਹਾ ਸੀ। ਟ੍ਰੈਂਕੁਲਾਈਜ਼ਰ ਦੇ ਨਾਲ ਸ਼ਾਟ ਮਾਰਨ ਤੋਂ ਬਾਵਜੂਦ ਵੀ ਉਸਨੇ ਇੱਕ ਸੈਨਿਕ ਦੇ ਉੱਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਜੈਗੁਆਰ ਦੀ ਹੋਈ ਇਸ ਮੌਤ ਤੋਂ ਬਾਅਦ ਮਸ਼ਾਲ ਨੂੰ ਜੰਗਲ ਵਾਰਫੇਅਰ ਇੰਸਟਰਕਸ਼ਨ ਸੈਂਟਰ ਜ਼ੂ ਦੇ ਵਿੱਚ ਰੋਕ ਲਿਆ ਗਿਆ ਹੈ। ਰੀਓ 2016 ਓਲੰਪਿਕਸ ਕਮੇਟੀ ਨੇ ਇਸ ਘਟਨਾ ਦੇ ਉੱਤੇ ਮਾਫੀ ਮੰਗੀ ਹੈ। ਉਹਨਾਂ ਨੇ ਕਿਹਾ ਕਿ ਓਲੰਪਿਕ ਮਸ਼ਾਲ, ਜੋ ਕਿ ਦੁਨੀਆ ਦੇ ਵੱਖਰੇ ਦੇਸ਼ਾਂ ਤੋਂ ਆਏ ਲੋਕਾਂ ਦੀ ਏਕਤਾ ਨੂੰ ਦਰਸਾਉਂਦੀ ਹੈ, ਉਸ ਦੇ ਨਜ਼ਦੀਕ ਇੱਕ ਜੰਗਲੀ ਜਾਨਵਰ ਨੂੰ ਲੈ ਕੇ ਜਾਣਾ ਬਹੁਤ ਵੱਡੀ ਗਲਤੀ ਸੀ। ਉਹਨਾਂ ਨੂੰ ਇਸ ਘਟਨਾ ਦੇ ਉੱਤੇ ਬੇਹੱਦ ਦੁੱਖ ਹੈ ਅਤੇ ਉਹ ਭਰੋਸਾ ਦਿਵਾਉਂਦੇ ਹਨ ਕਿ ਇਹੋ ਜਿਹੀ ਘਟਨਾ ਫਿਰ ਨਹੀਂ ਵਾਪਰੇਗੀ। ਜੈਗੁਆਰ ਬਹੁਤ ਹੀ ਰੇਅਰ ਸਪੀਸੀਜ਼ ਦੇ ਵਿੱਚੋਂ ਇੱਕ ਹੈ ਅਤੇ ਇਹ ਅਮਰੀਕਾ ਦੀ ਸਭ ਤੋਂ ਵੱਡੀ ਬਿੱਲੀ ਦੀ ਪ੍ਰਜਾਤੀ ਦੇ ਵਿੱਚੋਂ ਆਉਂਦੀ ਹੈ। ਫਲੋਰੀਡਾ ਦੇ ਵਿੱਚ ਇੱਕ ਹੋਰ ਐਲੀਗੇਟਰ ਅਟੈਕ ਦੇਖਣ ਨੂੰ ਮਿਲਿਆ। ਫਲੋਰੀਡਾ ਦੀ ਸਮਟਰ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਦੱਸਿਆ ਕਿ ਇੱਕ 8.5 ਫੁੱਟ ਦੇ ਐਲੀਗੇਟਰ ਨੇ ਇੱਕ 58 ਸਾਲ ਦੇ ਵਿਅਕਤੀ ਦੇ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਉਸ ਨੂੰ ਸੱਜੀ ਲੱਤ ਦੇ ਉੱਤੇ ਸੱਟਾਂ ਆਈਆਂ ਹਨ ਅਤੇ ਬਾਅਦ ਦੇ ਵਿੱਚ ਉਸ ਨੂੰ ਹੈਲੀਕਾਪਟਰ ਦੇ ਰਾਹੀਂ ਹਸਪੀਟਲ ਪਹੁੰਚਾਇਆ ਗਿਆ। ਪਿਛਲੇ ਹਫ਼ਤੇ ਵੀ ਡਿਜ਼ਨੀ ਵਰਲਡ ਦੇ ਵਿੱਚ ਇੱਕ ਐਲੀਗੇਟਰ ਦੁਆਰਾ ਇੱਕ ਬੱਚੇ ਦੀ ਮੌਤ ਹੋਈ ਸੀ। ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਪਦ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ ਡੋਨਲਡ ਟਰੰਪ ਦੇ ਉੱਤੇ ਅੱਜ ਕਾਫੀ ਤਿੱਖੇ ਹਮਲੇ ਕੀਤੇ। ਹਿਲਰੀ ਕਲਿੰਟਨ ਨੇ ਡੋਨਲਡ ਟਰੰਪ ਨੂੰ ਉਹਨਾਂ ਦੀ ਇਕਨੋਮੀ ਪਾਲਿਸੀਜ਼ ਦੇ ਉੱਤੇ ਘੇਰਿਆ। ਕੁਝ ਦਿਨ ਪਹਿਲਾਂ ਹਿਲਰੀ ਕਲਿੰਟਨ ਨੇ ਓਰਲੈਂਡੋ ਦੇ ਵਿੱਚ ਹੋਈ ਸ਼ੂਟਿੰਗ ਦੇ ਮੁੱਦੇ ਉੱਤੇ ਵੀ ਡੋਨਲਡ ਟਰੰਪ ਨੂੰ ਘੇਰਿਆ ਸੀ। ਪਰ ਅੱਜ ਹੋਈ ਇਸ ਰੈਲੀ ਦੇ ਵਿੱਚ ਹਿਲਰੀ ਕਲਿੰਟਨ ਨੇ ਇਕਨੋਮੀ ਪਾਲਿਸੀਜ਼ ਨੂੰ ਲੈ ਕੇ ਡੋਨਲਡ ਟਰੰਪ ਦੇ ਉੱਤੇ ਕਾਫੀ ਹਮਲੇ ਕੀਤੇ। ਹਿਲਰੀ ਕਲਿੰਟਨ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਜੇਕਰ ਅਸੀਂ ਸੋਚ ਲਈਏ ਕਿ ਡੋਨਲਡ ਟਰੰਪ ਇੱਕ ਵਧੀਆ ਬਿਜ਼ਨਸਮੈਨ ਹੈ ਅਤੇ ਇਕਨੋਮੀ ਨੂੰ ਵਧੀਆ ਤਰੀਕੇ ਦੇ ਨਾਲ ਹੈਂਡਲ ਕਰੇਗਾ ਤਾਂ ਇਹ ਦੇਸ਼ ਦੇ ਲਈ ਬਹੁਤ ਹੀ ਘਾਤਕ ਸਾਬਿਤ ਹੋਵੇਗਾ। ਹਿਲਰੀ ਕਲਿੰਟਨ ਨੇ ਡੋਨਲਡ ਟਰੰਪ ਦੀ ਪਾਲਿਸੀਜ਼ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਅਮਰੀਕਾ ਦੀ ਇਕਨੋਮੀ ਕਿਸੇ ਵੀ ਪ੍ਰਕਾਰ ਦੀ ਗੇਮ ਨਹੀਂ ਹੈ ਜੋ ਕਿਸੇ ਦੇ ਹੱਥ ਦੇ ਵਿੱਚ ਦੇ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਹਰ ਦਿਨ ਸਾਨੂੰ ਵੇਖਣ ਨੂੰ ਮਿਲਦਾ ਹੈ ਕਿ ਡੋਨਲਡ ਟਰੰਪ ਕਿੰਨੇ ਲਾਪਰਵਾਹ ਬਿਆਨ ਦਿੰਦੇ ਹਨ। ਹਿਲਰੀ ਕਲਿੰਟਨ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਉਹਨਾਂ ਦੀ ਮਰਜ਼ੀ ਹੈ ਕਿ ਡੋਨਲਡ ਟਰੰਪ ਕਿਸ ਤਰ੍ਹਾਂ ਦਾ
ਬਿਆਨ ਦੇਣ, ਪਰ ਇਹ ਲੋਕਾਂ ਦੀ ਮਰਜ਼ੀ ਹੈ ਕਿ ਉਸ ਨੂੰ ਰਾਸ਼ਟਰਪਤੀ ਬਣਨ ਦੇਣ ਜਾਂ ਨਹੀਂ। ਡੋਨਲਡ ਟਰੰਪ ਦਾ ਕੈਂਪੇਨ ਹਾਲ ਹੀ ਦੇ ਵਿੱਚ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ। ਉਹਨਾਂ ਨੇ ਆਪਣੇ ਕੈਂਪੇਨ ਮੈਨੇਜਰ ਨੂੰ ਵੀ ਫਾਇਰ ਕਰ ਦਿੱਤਾ। ਪੋਲੀਟੀਕਲ ਪੰਡਤਾਂ ਦਾ ਮੰਨਣਾ ਹੈ ਕਿ ਜੇਕਰ ਛੇਤੀ ਹੀ ਡੋਨਲਡ ਟਰੰਪ ਨੇ ਆਪਣੇ ਕੈਂਪੇਨ ਦੇ ਵਿੱਚ ਸੁਧਾਰ ਨਾ ਲਿਆ ਕੇ ਇਸ ਨੂੰ ਤੇਜ਼ ਨਾ ਕੀਤਾ ਤਾਂ 2016 ਦੇ ਵਿੱਚ ਉਹਨਾਂ ਦੀ ਦਾਅਵੇਦਾਰੀ ਬਿਲਕੁਲ ਫਿੱਕੀ ਪੈ ਜਾਵੇਗੀ। ਪੈਂਸਿਲਵੇਨੀਆ ਤੋਂ ਹਾਊਸ ਰਿਪਰੈਜ਼ੈਂਟੇਟਿਵ ਅਤੇ ਡੈਮੋਕ੍ਰੈਟ ਚਾਕਾ ਫਾਟਾ ਨੂੰ ਕਰਪਸ਼ਨ ਦੇ ਚਾਰਜਸ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ। 59 ਸਾਲਾਂ ਦੇ ਡੈਮੋਕ੍ਰੈਟ ਜੋ ਕਿ ਪੱਛਮੀ ਫਿਲਡੈਲਫੀਆ ਤੋਂ ਹਾਊਸ ਰਿਪਰੈਜ਼ੈਂਟੇਟਿਵ ਹਨ, ਉਹਨਾਂ ਨੂੰ ਕਰਪਸ਼ਨ ਦੇ 23 ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ, ਜਿਸ ਦੇ ਵਿੱਚ ਮਨੀ ਲਾਂਡਰਿੰਗ ਅਤੇ ਫਰਾਡ ਵਰਗੇ ਕਈ ਅਹਿਮ ਕੇਸ ਦਰਜ ਹਨ। ਜਸਟਿਸ ਡਿਪਾਰਟਮੈਂਟ ਨੇ ਦੱਸਿਆ ਹੈ ਕਿ ਉਹਨਾਂ ਦੇ ਉੱਤੇ 2007 ਦੇ ਵਿੱਚ $1 ਮਿਲੀਅਨ ਦਾ ਲੋਨ ਸਰਕਾਰੀ ਗ੍ਰਾਂਟਸ ਅਤੇ ਨਾਨ ਪ੍ਰੋਫਿਟ ਫੰਡ ਦੇ ਦੁਆਰਾ ਭਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਕੇਸ ਦੇ ਵਿੱਚ ਉਸ ਦੇ ਨਾਲ ਉਸ ਦੇ 4 ਹੋਰ ਸਾਥੀ ਦੋਸ਼ੀ ਪਾਏ ਗਏ ਹਨ। US ਅਟਰਨੀ ਜ਼ੇਨ ਡੇਵਿਡ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਫਾਟਾ ਦੀ ਇਸ ਹਰਕਤ ਦੇ ਨਾਲ ਲੋਕਾਂ ਦਾ ਭਰੋਸਾ ਸਰਕਾਰ ਤੋਂ ਉੱਠਿਆ ਹੈ ਅਤੇ ਰਿਪਰੈਜ਼ੈਂਟੇਟਿਵ ਨੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਨੇ ਕਿਹਾ ਕਿ ਅੱਜ ਦਾ ਇਹ ਫੈਸਲਾ ਆਉਣ ਵਾਲੇ ਹੋਰ ਵੀ ਹਾਊਸ ਰਿਪਰੈਜ਼ੈਂਟੇਟਿਵ ਨੂੰ ਸਬਕ ਸਿਖਾ ਕੇ ਜਾਏਗਾ। ਚਾਕਾ ਫਾਟਾ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਉਸਦੇ ਅਤੇ ਉਸਦੇ ਪਰਿਵਾਰ ਦੇ ਲਈ ਕਾਫੀ ਮਾੜਾ ਸਮਾਂ ਚੱਲ ਰਿਹਾ ਹੈ ਅਤੇ ਅੱਜ ਜੋ ਫੈਸਲਾ ਆਇਆ ਹੈ ਉਹ ਇਸ ਦੀ ਰਿਸਪੈਕਟ ਕਰਦੇ ਹਨ ਅਤੇ ਉਹਨਾਂ ਨੂੰ ਦੇਸ਼ ਦੇ ਨਿਆਇਕ ਸਿਸਟਮ ਦੇ ਉੱਤੇ ਵਿਸ਼ਵਾਸ ਹੈ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਐਜ਼ ਏ ਕਾਂਗਰਸਮੈਨ ਆਪਣੀ ਪੋਜੀਸ਼ਨ ਛੱਡਣਗੇ, ਇਸ ਦੇ ਉੱਤੇ ਬੋਲਣ ਤੋਂ ਉਹਨਾਂ ਨੇ ਮਨਾ ਕਰ ਦਿੱਤਾ। ਰਾਜਨੀਤੀ ਦੇ ਵਿੱਚ ਡੋਨਲਡ ਟਰੰਪ ਇੱਕ ਵਾਰੀ ਫਿਰ ਧਰਮ ਦਾ ਮੁੱਦਾ ਲੈ ਕੇ ਆਏ ਹਨ। ਮੁਸਲਮਾਨਾਂ ਤੇ ਦਿੱਤੇ ਆਪਣੇ ਬਿਆਨਾਂ ਤੋਂ ਬਾਅਦ ਹੁਣ ਡੋਨਲਡ ਟਰੰਪ ਨੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹਿਲਰੀ ਕਲਿੰਟਨ ਦੇ ਕ੍ਰਿਸਚਨ ਹੋਣ ਦੇ ਸਵਾਲ ਉਠਾਇਆ ਹੈ। ਡੋਨਲਡ ਟਰੰਪ ਨੇ ਕਿਹਾ ਕਿ ਹਿਲਰੀ ਕਲਿੰਟਨ ਕਈ ਸਾਲਾਂ ਤੋਂ ਪਬਲਿਕ ਦੇ ਸਾਹਮਣੇ ਹੈ, ਪਰ ਹਜੇ ਤੱਕ ਉਸਨੇ ਖੁੱਲ੍ਹ ਕੇ ਆਪਣੀ ਆਸਥਾ ਦੇ ਬਾਰੇ ਕਿਸੇ ਨੂੰ ਨਹੀਂ ਦੱਸਿਆ ਕਿ ਉਹ ਕਿਸ ਧਰਮ ਨੂੰ ਮੰਨਦੀ ਹੈ। ਡੋਨਲਡ ਟਰੰਪ ਪਹਿਲਾਂ ਕਈ ਵਾਰ ਇਹ ਕਹਿ ਚੁੱਕੇ ਹਨ ਕਿ ਰਾਸ਼ਟਰਪਤੀ ਬਰਾਕ ਓਬਾਮਾ ਇੱਕ ਮੁਸਲਮਾਨ ਹਨ ਅਤੇ ਉਹਨਾਂ ਦਾ ਜਨਮ ਅਮਰੀਕਾ ਤੋਂ ਬਾਹਰ ਹੋਇਆ ਹੈ, ਇਸ ਲਈ ਉਹ ਅੱਤਵਾਦੀਆਂ ਦੇ ਨਾਲ ਸਹਾਨੁਭੂਤੀ ਰੱਖਦੇ ਹਨ। ਹੁਣ ਦੇਖਣ ਵਾਲਾ ਹੋਵੇਗਾ ਕਿ ਡੋਨਲਡ ਟਰੰਪ ਦੇ ਇਸ ਬਿਆਨ ਦੇ ਉੱਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਕੀ ਰਿਪਲਾਈ ਆਉਂਦਾ ਹੈ। ਸੋਲਰ ਪੈਨਲ ਦਾ ਇਸਤੇਮਾਲ ਕਰਕੇ ਪੈਦਾ ਕੀਤੀ ਜਾ ਰਹੀ ਬਿਜਲੀ ਅਤੇ ਵਿੰਡ ਟਰਬਾਈਨਸ ਦੀ ਮਦਦ ਦੇ ਨਾਲ ਪੈਦਾ ਕੀਤੀ ਜਾ ਰਹੀ ਬਿਜਲੀ ਦੇ ਕਰਕੇ ਹੁਣ ਕੈਲੀਫੋਰਨੀਆ ਦਾ ਆਖਰੀ ਨਿਊਕਲੀਅਰ ਪਾਵਰ ਪਲਾਂਟ ਬੰਦ ਹੋਣ ਜਾ ਰਿਹਾ ਹੈ। ਕੈਲੀਫੋਰਨੀਆ ਗਵਰਨਮੈਂਟ ਨੇ ਇਹ ਫੈਸਲਾ ਲਿਆ ਹੈ ਕਿ ਕੈਲੀਫੋਰਨੀਆ ਦਾ ਡਿਆਬਲੋ ਕੈਨੀਅਨ ਟਵਿਨ ਰਿਐਕਟਰ ਫੈਸਿਲਿਟੀ, ਜੋ ਕਿ ਕੈਲੀਫੋਰਨੀਆ ਸਟੇਟ ਦੀ ਹੁਣ ਲਾਸਟ ਨਿਊਕਲੀਅਰ ਪਾਵਰ ਪਲਾਂਟ ਬਚਿਆ ਹੈ, ਉਸ ਨੂੰ ਬੰਦ ਕੀਤਾ ਜਾਵੇਗਾ। ਨਿਊਕਲੀਅਰ ਪਾਵਰ ਪਲਾਂਟ ਨੂੰ ਚਲਾਉਣ ਦਾ ਖਰਚਾ ਕਾਫੀ ਜ਼ਿਆਦਾ ਆਉਂਦਾ ਹੈ ਅਤੇ ਇਸ ਦੇ ਰਿਸਕ ਵੀ ਕਾਫੀ ਜ਼ਿਆਦਾ ਹੁੰਦਾ ਹੈ। ਹੁਣ ਜਦੋਂ ਕਿ ਪੂਰਾ ਸੰਸਾਰ ਕਲੀਨ ਐਨਰਜੀ ਦੇ ਵੱਲ ਵੱਧ ਰਿਹਾ ਹੈ ਅਤੇ ਸੋਲਰ ਪੈਨਲ ਅਤੇ ਵਿੰਡ ਟਰਬਾਈਨਸ ਤੋਂ ਵੀ ਕਾਫੀ ਜ਼ਿਆਦਾ ਬਿਜਲੀ ਹੁਣ ਪੈਦਾ ਕੀਤੀ ਜਾ ਰਹੀ ਹੈ। 2011 ਦੇ ਵਿੱਚ ਆਈ ਜਾਪਾਨ ਦੇ ਵਿੱਚ ਸੁਨਾਮੀ ਤੋਂ ਬਾਅਦ ਨਿਊਕਲੀਅਰ ਰਿਐਕਟਰ ਦੇ ਕਰਕੇ ਕਾਫੀ ਨੁਕਸਾਨ ਹੋਇਆ ਸੀ। ਮੰਨਿਆ ਜਾ ਰਿਹਾ ਕਿ ਜੇ ਇਹ ਡੀਲ ਫਾਈਨਲ ਹੋਈ ਤਾਂ ਇਹ ਦੇਸ਼ ਦੇ ਵਿੱਚ ਹੋਰ ਜੋ 60 ਨਿਊਕਲੀਅਰ ਰਿਐਕਟਰ ਜੋ ਕਿ 30 ਸਾਲਾਂ ਤੋਂ ਵੀ ਪੁਰਾਣੇ ਹਨ, ਉਹਨਾਂ ਦੇ ਲਈ ਐਗਜ਼ਾਮਪਲ ਸੈੱਟ ਕਰੇਗਾ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 86 ਡਿਗਰੀ ਅਤੇ ਲੋ ਟੈਂਪਰੇਚਰ 56 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 96 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਸਟਾਕਟਨ ਦੇ ਵਿੱਚ 96 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟ੍ਰੇਸੀ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਮੋਡੈਸਟੋ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 104 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 104 ਡਿਗਰੀ ਹਾਈ ਅਤੇ ਰਾਤ ਨੂੰ 70 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਟਰਕੀ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਸਿਐਟਲ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈ ਸਕਦਾ ਹੈ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 70 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਇੱਥੇ ਵੀ ਮੀਂਹ ਪੈਣ ਦੇ ਆਸਾਰ ਹਨ। ਨਿਊਯਾਰਕ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 67 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ।
ਕੈਲਗਰੀ ਦੇ ਵਿੱਚ 24 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 19 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 27 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 14 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 22 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 26 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 28 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਅੱਜ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 24 ਅੰਕ ਵੱਧ ਕੇ 17,829.73 ਤੇ ਬੰਦ ਹੋਇਆ। ਨੈਸਡੈਕ 6.5 ਅੰਕ ਵੱਧ ਕੇ 4,843.76 ਤੇ ਬੰਦ ਹੋਇਆ। S&P 5 ਅੰਕ ਵੱਧ ਕੇ 2,088.90 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 93 ਅੰਕ ਵੱਧ ਕੇ 21,616.30 ਤੇ ਬੰਦ ਹੋਇਆ ਜੀ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ GoPro ਕੰਪਨੀ ਦਾ ਰਿਹਾ, ਜਿਸ ਦੀ ਕੀਮਤ 11.19 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67 ਰੁਪਏ 66 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 52 ਰੁਪਏ 84 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 99 ਰੁਪਏ 36 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 76 ਰੁਪਏ 14 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 43 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48 ਰੁਪਏ 26 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 50 ਰੁਪਏ 38 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 179 ਰੁਪਏ 45 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 224 ਰੁਪਏ 94 ਪੈਸੇ। ਸੋਨੇ ਦਾ ਰੇਟ $1268.93 ਪਰ ਆਉਂਸ ਰਿਹਾ ਅਤੇ ਚਾਂਦੀ $17.27 ਪਰ ਆਉਂਸ ਰਹੀ। ਇਸੇ ਦੇ ਨਾਲ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।